ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਹੋਰਾਂ ਦੇ ਕੌਮ ਨਾਲ ਖਿਤਾਬ ਵਿੱਚ ਕਰਪਸ਼ਨ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਐਲਾਨ ਤੋਂ ਬਾਅਦ ਕੋਟ ਲਖਪਤ ਜੇਲ੍ਹ ਵਿੱਚ ਕੈਦ ਸਾਬਿਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਨੂਨ ਲੀਗੀ ਰਹਿਨੁਮਾਵਾਂ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਕਈ ਹਕੂਮਤੀ ਵਜ਼ਰਾ ਵੀ ਕਰਪਸ਼ਨ ਵਿੱਚ ਮੁਲਵਸ ਨੇ, ਪਰ ਉਧਰ ਕੋਈ ਧਿਆਨ ਨਹੀਂ ਦੇ ਰਿਹਾ। ਨਵਾਜ਼ ਸ਼ਰੀਫ ਹੋਰਾਂ ਦਾ ਇਹ ਵੀ ਆਖਣਾ ਸੀ ਕਿ ਆਸਫ ਜ਼ਰਦਾਰੀ ਤੇ ਹਮਜ਼ਾ ਸ਼ਹਬਾਜ਼ ਦੀ ਗ੍ਰਿਫਤਾਰੀ ਬਿਲਾ ਜਵਾਜ਼ ਹੈ। ਹਾਲਾਂਕਿ ਨਵਾਜ਼ ਸ਼ਰੀਫ ਹੋਰੀ ਆਪਣੇ ਪੂਰੇ ਸਿਆਸੀ ਕੈਰੀਅਰ ਵਿੱਚ ਹਮੇਸ਼ਾ ਜ਼ਰਦਾਰੀ ਨੂੰ ਚੋਰ ਆਖਦੇ ਰਹੇ ਨੇ। सारा पैसा तो खा गया जरदारी, और जो आपका इस कौम का पैसा था, उस कौम के खून पसीने की कमाई थी, उसने सरे में माल खरीद लिया। और वहाँ आसिफ जरदारी के घोड़े जो है एक लाख 40 लाख रुपए का घोड़ा आज वहां पे सरल में घूम रहा है। ये लुटेरा इंसान, ये लुटेरा पाकिस्तान की दौलत को लूट कर इसने सरे में माल खरीद लिया है। मेरा नाम भी नवाज शरीफ नहीं, उसने उसको नीलाम करके उसकी तमाम दौलत को मैं कौमती करने में निजात। ਦੂਜੇ ਪਾਸੇ ਹਕੂਮਤੀ ਤਰਜਮਾਨ ਡਾਕਟਰ ਫਿਰਦੌਸ ਆਸ਼ਿਕ ਆਵਾਨ ਦਾ ਆਖਣਾ ਹੈ ਕਿ ਸਾਬਿਕ ਹੁਕਮਰਾਨ ਖਾਨਦਾਨ ਨੇ ਇਬਰਤ ਦਾ ਨਿਸ਼ਾਨ ਬਣ ਕੇ ਵੀ ਕੁਝ ਨਹੀਂ ਸਿੱਖਿਆ। ਆਵਾਮ ਨੇ ਜਿਸ ਬੰਦੇ ਨੂੰ 3 ਵਾਰੀ ਵਜ਼ੀਰ ਆਜ਼ਮ ਬਣਾਇਆ, ਉਹ ਇਕਤਦਾਰ ਹਾਸਿਲ ਕਰਕੇ ਬੈਰੂਨ ਮਮਾਲਿਕ ਦੇ ਵਿੱਚ ਆਪਣੀਆਂ ਜਾਇਦਾਦਾਂ ਵਧਾਉਂਦਾ ਰਿਹਾ। ਉਹਨਾਂ ਦਾ ਆਖਣਾ ਸੀ ਕਿ ਜ਼ਰਦਾਰੀ ਨੂੰ ਕਰਪਟ ਆਖਣ ਵਾਲੇ ਅੱਜ ਉਹਨਾਂ ਨੂੰ ਸਿਆਸੀ कैदी आख रहे ने। आज वो कह रहे थे कि सियासी कैदी के जो है वो प्रोडक्शन ऑर्डर जारी किए जाएं। ये तहरीक का जुल्म और सितम नहीं है कि जिनको ये मिस्टर 10% कहते रहे, आज उनके लबो लहजे में वो सियासी कैदी है। ਹਕੂਮਤੀ ਤਰਜਮਾਨ ਨੇ ਇਹ ਵੀ ਦੱਸਿਆ ਕਿ ਵਜ਼ੀਰ ਆਜ਼ਮ ਵੱਲੋਂ ਬਣਾਏ ਜਾਣ ਵਾਲੇ ਇਨਕੁਆਇਰੀ ਕਮਿਸ਼ਨ ਦੇ TORs ਤੈਅ ਕੀਤੇ ਜਾ ਰਹੇ ਨੇ ਤੇ ਅਗਲੇ ਹਫਤੇ ਇਨਕੁਆਇਰੀ ਕਮਿਸ਼ਨ ਦੇ ਸਰਬਰਾਹ ਦਾ ਐਲਾਨ ਵੀ ਕਰ ਦਿੱਤਾ ਜਾਏਗਾ। ਇਸ ਸੂਰਤ-ਹਾਲ ਨੂੰ ਵੇਖ ਕੇ ਲੱਗਦਾ ਹੈ ਕਿ ਕਰਪਸ਼ਨ ਦੇ ਖਿਲਾਫ ਵਜ਼ੀਰ ਆਜ਼ਮ ਪਾਕਿਸਤਾਨ ਦੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਭਰਪੂਰ ਅੰਦਾਜ਼ ਨਾਲ ਅੱਗੇ ਵਧੇਗੀ ਤੇ ਕਈ ਪਰਦਾ ਨਸ਼ੀਨ ਆਪਣੇ ਮੰਤਕੀ ਅੰਜਾਮ ਤੱਕ ਪਹੁੰਚਾ ਦਿੱਤੇ ਜਾਣਗੇ।